ਫੇਸਬੁੱਕ 'ਤੇ ਦੇਖ ਰਹੇ ਹੋ ਅਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 11 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ, ਕਲੋਵਿਸ, ਬਿੰਦਰ ਢਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਲੱਦੜ, ਬੇਕਰਸਫੀਲਡ, ਅਮਰਜੀਤ ਸਿੰਘ, ਸਟਾਕਟਨ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਸਤਰਾਮ ਸਿੰਘ, ਗੁਰਵਿੰਦਰ ਸਿੰਘ, ਯੂਬਾ ਸਿਟੀ, ਟੂਰ ਟਰੱਕਿੰਗ, ਫਰੈਜ਼ਨੋ, ਬੂਟਾ ਸਿੰਘ ਜੌਹਲ, ਲੈਨਵੁੱਡ, ਜਗਤਾਰ ਸਿੰਘ, ਰਵਿੰਦਰ ਸਿੰਘ, ਬੀਸਲਾ ਪਰਿਵਾਰ, ਫਰੈਜ਼ਨੋ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ, ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਹੋਈ ਆ। ਇੱਥੋਂ ਤੁਸੀਂ ਹਰ ਤਰ੍ਹਾਂ ਦੇ ਬ੍ਰਾਂਡ ਦੇ ਨਵੇਂ ਪੁਰਾਣੇ ਜਿਹੜੇ ਟ੍ਰੇਲਰਸ, ਡਰਾਈਵ ਐਂਡ ਰੀਫਰਸ ਖਰੀਦ ਸਕਦੇ ਹੋ। ਇਹ ਫਾਈਨੈਂਸਿੰਗ ਵੀ ਕਰਦੇ ਨੇ, ਆਪਣੇ ਪੰਜਾਬੀ ਮੁੱਠ ਦੇ ਕੰਮ ਕਰਦੇ ਨੇ। ਉਹਨਾਂ ਦੇ ਨਾਲ ਗੱਲ ਕਰਨ ਦੇ ਲਈ ਸੰਪਰਕ ਕਰੋ 909-786 8008 909786 8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਜੀ, ਸਭ ਤੋਂ ਪਹਿਲਾਂ ਅੱਜ ਜਿਹੜਾ ਜਨਵਰੀ ਦੀ 11 ਤਰੀਕ ਆ ਅਤੇ ਕੈਨੇਡਾ ਦੇ ਵਿੱਚ ਕਹਿੰਦੇ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ ਭਾਈ ਮੇਵਾ ਸਿੰਘ ਲੋਪਕੇ ਦਾ ਜਿਹੜਾ ਆ ਸ਼ਹੀਦੀ ਦਿਨ ਹੈਗਾ ਆ। ਸੋ ਉਹਦੇ ਬਾਰੇ ਕਾਫੀ ਜਿਹੜੇ ਡਿਟੇਲ ਦੇ ਵਿੱਚ ਆਰਟੀਕਲਸ ਆਪਾਂ ਫੇਸਬੁੱਕ ਦੇ ਉੱਤੇ ਵੀ ਪੰਜਾਬੀ ਰੇਡੀਓ USA ਦੀ ਜਿਹੜੀ ਆ ਉਹਦੇ 'ਤੇ ਪਾਏ ਆ, ਜੇ ਕਿਸੇ ਨੇ ਪੜ੍ਹਨੇ ਹੋਏ। ਅਤੇ ਨਾਲ ਦੀ ਨਾਲ ਸਪੈਸ਼ਲ ਪ੍ਰੋਗਰਾਮ ਇਹਨਾਂ ਦੇ ਉੱਤੇ ਵੀ ਕੀਤਾ ਜਾਊਗਾ ਬਾਅਦ ਦੁਪਹਿਰ ਦੇ ਵਿੱਚ। ਸੋ ਆਪਾਂ ਜਿਹੜੇ ਸ਼ਹੀਦ ਆ, ਪਹਿਲੇ ਸ਼ਹੀਦ ਕੈਨੇਡਾ ਦੇ ਵਿੱਚ, ਜਿਨ੍ਹਾਂ ਕਰਕੇ ਆਪਾਂ ਸਾਰੇ ਇੱਥੇ ਸੁੱਖ ਮਾਣ ਰਹੇ ਹਾਂ, ਉਹਨਾਂ ਨੂੰ ਯਾਦ ਕਰਦੇ ਹਾਂ ਸ਼ਹੀਦੀ ਦਿਨ 'ਤੇ। ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਖਬਰ ਦੇ ਉੱਤੇ, ਜਿਹੜੀ ਅੱਜ ਦੀ ਪਹਿਲੀ ਖਬਰ ਦੇ ਉੱਤੇ ਨਜ਼ਰ ਮਾਰੀਏ ਤਾਂ ਅੱਜ ਜਿਹੜਾ ਬੀਤੇ ਰਾਤ ਡੇਵਿਸ ਕੈਲੀਫੋਰਨੀਆ ਦੇ ਵਿੱਚ ਇੱਕ 22 ਸਾਲਾਂ ਦੀ ਬਹੁਤ ਹੀ ਨੌਜਵਾਨ ਰੂਕੀ ਪੁਲਿਸ ਅਫਸਰ, ਉਸ ਨੂੰ ਗੋਲੀ ਮਾਰ ਕੇ ਉਸ ਦੀ ਜਿਹੜੀ ਹੱਤਿਆ ਕਰ ਦਿੱਤੀ ਗਈ। ਇਸ ਦੇ ਨਾਲ ਪੂਰੇ ਕੈਲੀਫੋਰਨੀਆ ਦੇ, ਪੂਰੇ ਅਮਰੀਕਾ ਦੇ ਵਿੱਚ ਜਿਹੜੀ ਇੱਕ ਹਿਸਾਬ ਨਾਲ ਖਲਬਲੀ ਜਿਹੜੀ ਆ ਉਹ ਮਚੀ ਹੋਈ ਆ। ਨਟਾਲੀਆ ਕਰੋਨਾ ਨਾਂ ਦੀ ਇਹ ਪੁਲਿਸ ਅਫਸਰ ਇੱਕ ਕਾਰ ਕਰੈਸ਼ ਤੋਂ ਬਾਅਦ 'ਚ ਕਹਿੰਦੇ ਆ ਉੱਥੇ ਔਨ ਸਾਈਟ ਜਾ ਕੇ ਮਦਦ ਦੇ ਲਈ ਗਈ, ਜਿੱਥੇ ਕਹਿੰਦੇ ਜਿਹੜਾ ਸਸਪੈਕਟ ਆ ਉੱਥੇ ਉਸ ਨੇ ਇਸ ਪੁਲਿਸ ਅਫਸਰ ਦੇ ਉੱਤੇ ਜਿਹੜੀ ਆ ਗੋਲੀ ਚਲਾ ਦਿੱਤੀ ਹੈ। 3 ਕਾਰ ਕਰੈਸ਼ ਜਿਹੜਾ ਉੱਥੇ ਹੋਇਆ ਸੀ ਡੇਵਿਸ ਦੇ ਲਾਗੇ, ਅਤੇ ਬਾਅਦ ਦੇ ਵਿੱਚ ਸਸਪੈਕਟ, ਜਿਸ ਨੂੰ ਅਜੇ ਆਇਡੈਂਟੀਫਾਈ ਜਿਹੜਾ ਉਹ ਨਹੀਂ ਕੀਤਾ ਗਿਆ, ਅਤੇ ਕਹਿੰਦੇ ਡੇਵਿਸ ਦੇ ਵਿੱਚ ਉਸ ਦੀ ਵੀ ਲਾਸ਼ ਬਾਅਦ ਦੇ ਵਿੱਚ ਬਰਾਮਦ ਹੋਈ ਆ। ਦੇਖ ਕੇ ਲਾਸ਼ ਤੋਂ ਮੁੱਢਲੀ ਜਾਂਚ ਤੋਂ ਇਹ ਪਤਾ ਲੱਗਦਾ ਵੀ ਉਸਨੇ ਆਪਣੇ ਆਪ ਨੂੰ ਜਿਹੜੀ ਗੋਲੀ ਆ ਉਹ ਮਾਰ ਲਈ ਆ। ਸੈਨ ਹੋਜ਼ੇ ਦੇ ਪੁਲਿਸ ਅਕੈਡਮੀ ਦੇ ਵਿੱਚੋਂ ਕੁਝ ਸਮਾਂ ਪਹਿਲਾਂ ਹੀ ਜਿਹੜੀ ਆ ਉਸਨੇ ਆਪਣੀ ਗ੍ਰੈਜੂਏਸ਼ਨ ਜਿਹੜੀ ਉਹ ਕੀਤੀ ਸੀ। 22 ਸਾਲ ਮਹਿਜ ਇਸ ਦੀ ਜਿਹੜੀ ਉਮਰ ਸੀ। ਅਜੇ ਕੁਛ ਹੀ ਚਿਰ ਹੋਇਆ ਸੀ ਇਸ ਨੂੰ ਪੁਲਿਸ ਫੋਰਸ ਦੇ ਉੱਤੇ ਆਇਆ, ਅਤੇ ਇੰਨੀ ਛੋਟੀ ਉਮਰ ਦੇ ਵਿੱਚ ਇਸ ਦੀ ਜਿਹੜੀ ਮੌਤ ਹੋ ਗਈ ਹੈ। ਥੋੜ੍ਹੇ ਦਿਨਾਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਦੂਜੇ ਪੁਲਿਸ ਅਫਸਰ ਦੀ ਗੋਲੀ ਮਾਰ ਕੇ ਜਿਹੜੀ ਆ ਉਹ ਹੱਤਿਆ ਹੋ ਚੁੱਕੀ ਆ। ਸੋ ਜਿਸ ਤਰ੍ਹਾਂ ਕੱਲ੍ਹ ਵੀ ਦੱਸਿਆ ਸੀ, ਲੂਜ਼ੀਆਨਾ ਦੇ ਵਿੱਚ ਵੀ ਇੱਕ ਬੜੀ ਯੰਗ ਪੁਲਿਸ ਆਫਿਸਰ ਜਿਹੜੀ ਆ ਉਹ ਵੀ ਇੱਕ ਰਿਸਪੌਂਡ ਕਰਨ ਜਾ ਰਹੀ ਸੀ ਜਦੋਂ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਸੋ 2-3 ਦਿਨਾਂ ਦੇ ਵਿੱਚ 2 ਯੰਗ ਪੁਲਿਸ ਆਫਿਸਰਸ ਜਿਹੜੇ ਆ ਉਹ ਗੋਲੀਆਂ ਦੀ ਭੇਂਟ ਚੜ੍ਹ ਗਏ ਹੈਗੇ ਆ। ਸੋ ਬੜੀ ਹੀ ਜਿਹੜੀ ਆ ਇਹ ਮਾੜੀ ਖਬਰ ਆ ਰਹੀ ਆ ਕੈਲੀਫੋਰਨੀਆ ਤੋਂ। ਕੁਛ ਦਿਨ ਪਹਿਲਾਂ ਹੀ ਜਿਹੜਾ ਆ ਇਹ ਜਿਹੜੀ ਆ ਗ੍ਰੈਜੂਏਟ ਹੋਈ ਸੀ, ਅਤੇ ਇਸ ਨੇ ਜਿਹੜਾ ਆ ਆਫਿਸ ਲਿਆ ਸੀ। ਸੋ ਆਫਿਸ ਦੇ ਵਿੱਚ ਚਾਰਜ ਲਿਆ ਸੀ। ਤਾਂ ਇੱਕ ਐਕਸੀਡੈਂਟ ਜਿਹੜਾ ਹੋਇਆ ਸੀ, ਉਸ ਐਕਸੀਡੈਂਟ ਨੂੰ ਜਿਹੜਾ ਆ ਰਿਪੋਰਟ ਕਰ ਰਹੀ ਸੀ। ਸੋ ਉਸ ਐਕਸੀਡੈਂਟ ਨੂੰ ਜਦੋਂ ਉਹ ਰਿਪੋਰਟ ਕਰ ਰਹੀ ਸੀ, ਉਸ ਐਕਸੀਡੈਂਟ ਵੇਲੇ ਜਿਹੜੇ ਆ ਜਦੋਂ ਉਹਨਾਂ ਨੂੰ ਰੋਕਿਆ ਗਿਆ, ਅਤੇ ਉੱਥੇ ਜਿਹੜਾ ਆ ਉਹਦੇ 'ਤੇ ਗੋਲੀਆਂ ਮਾਰ ਦਿੱਤੀਆਂ ਗਈਆਂ। ਜੀ ਬਿਲਕੁਲ। ਇਸ ਦੇ ਨਾਲ ਸਾਰੇ ਪਾਸੇ ਜਿਹੜੀ ਕਾਫੀ ਇੱਕ ਦੁੱਖ ਦੀ ਲਹਿਰ ਜਿਹੜੀ ਆ ਉਹ ਚੱਲ ਰਹੀ ਆ ਵੀ ਸਾਰੇ ਜਾਣੇ ਹੁਣੇ ਪੁੱਛ ਰਹੇ ਆ ਵੀ ਕਦੋਂ ਜਿਹੜੇ ਆ ਆਫਿਸਰਸ ਆ ਉਹਨਾਂ ਦਾ ਜਿਹੜੇ ਇਸ ਤਰੀਕੇ ਦੇ ਨਾਲ ਕਤਲੋ ਗਾਰਤ ਜਿਹੜਾ ਆ ਉਹ ਰੁਕੇਗਾ, ਕਿਉਂਕਿ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਦੋਨੋਂ ਹੀ ਜਵਾਨ, ਇੱਕ ਹਿਸਾਬ ਦੇ ਨਾਲ ਦੋਨੋਂ ਹੀ ਬਹੁਤ ਹੀ ਜਵਾਨ, 3 ਕਹਿ ਸਕਦੇ ਹਾਂ। ਇੱਕ ਜਿੱਦਾਂ ਤੁਸੀਂ ਲੂਜ਼ੀਆਨਾ ਵਾਲਾ ਵੀ ਜਿਹੜਾ ਜ਼ਿਕਰ ਕੀਤਾ ਆ ਵੀ 2 ਫੀਮੇਲ ਪੁਲਿਸ ਅਫਸਰਸ ਅਤੇ ਇੱਕ ਜਿਹੜਾ ਆ 33 ਸਾਲਾਂ ਜਿਹੜਾ ਰੋਨਲਡ ਸਿੰਘ ਸੀਗਾ, ਉਸ ਦੀ ਜਿਹੜੀ ਹੱਤਿਆ ਇੱਦਾਂ ਗੋਲੀ ਮਾਰ ਕੇ ਜਿਹੜੀ ਉਹ ਕਰ ਦਿੱਤੀ ਗਈ ਆ। ਅਤੇ ਪੂਰੀ ਇੱਕ ਹਿਸਾਬ ਦੇ ਨਾਲ ਖਲਬਲੀ ਜਿਹੜੀ ਮਚੀ ਵੀ ਹੋਈ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਫਿਸਰਸ ਆ ਜਿਹੜੀ ਆਪਣੀ ਦੇਖੋ ਵਾਕਿਆ ਚਲੋ ਦੇ ਆਰ ਪੇਡ, ਉਹਨਾਂ ਨੂੰ ਪੇਡ ਮਿਲਦੀ ਆ, ਪਰ ਫਿਰ ਵੀ ਜਾਨ ਆਪਣੀ ਜਿਹੜੀ ਤਲੀ 'ਤੇ ਰੱਖ ਕੇ ਹਮੇਸ਼ਾ ਹੀ
ਜਿਹੜੇ ਉਹ ਤੁਰੇ ਰਹਿੰਦੇ ਆ ਵੀ ਅੱਜ ਕੱਲ੍ਹ ਕਾਰ ਕ੍ਰੈਸ਼ ਦੇ ਵਿੱਚ ਵੀ ਬੰਦਾ ਜੇ ਉਹਨਾਂ ਦੀ ਮਦਦ ਕਰਨ ਦੇ ਲਈ ਜਾ ਰਿਹਾ ਆ ਜਾਂ ਕੋਈ ਰੈਗੂਲਰ ਟ੍ਰੈਫਿਕ ਸਟਾਪ ਵੀ ਕੀਤਾ ਆ ਵੀ ਅੱਗੋਂ ਪਤਾ ਨਹੀਂ ਕਿੰਨੇ ਜਿਹੜੀ ਆ ਉਹ ਗੋਲੀ ਚਲਾ ਦੇਣੀ ਆ। ਅਜੇ ਜੇ ਦੇਖਦੇ ਜਾਈਏ ਤਾਂ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਸਖਤ ਕਾਨੂੰਨ ਨੇ ਜਿਹੜੇ ਆ ਗਨ ਨੂੰ ਲੈ ਕੇ ਜਿਹੜੇ ਉਹ ਰੱਖਣ ਦੇ। ਪਰ ਇਹ ਵੀ ਗੱਲ ਆ ਹਰਜੋਤ ਸਿੰਘ ਜੀ ਵੀ ਜਿਹੜਾ ਕ੍ਰਿਮੀਨਲ ਬੰਦਾ ਆ ਉਹਨੂੰ ਕਾਨੂੰਨਾਂ ਦੇ ਨਾਲ ਥੋੜ੍ਹੀ ਕੋਈ ਸੰਬੰਧ ਹੁੰਦਾ ਆ। ਉਹਨੇ ਤਾਂ ਸਟਰੀਟ ਤੋਂ ਜਾਂ ਜਿੱਦਾਂ ਵੀ ਆ ਇੱਧਰੋਂ ਉੱਧਰੋਂ ਬਲੈਕ ਦੇ ਵਿੱਚ ਜਿਹੜੀ ਆ ਉਹ ਬੰਦੂਕ ਲੈ ਹੀ ਲੈਣੀ ਹੁੰਦੀ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੀ US ਮਿਲਟਰੀ ਹੈਗੀ ਆ ਉਸ ਨੇ ਆਲਰੇਡੀ ਸੀਰੀਆ ਦੇ ਵਿੱਚੋਂ ਵਿਦਡਰਾ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਕਹਿੰਦੇ ਵੀ 90 ਦਿਨ ਤੋਂ ਲੈ ਕੇ 120 ਦਿਨ ਤੱਕ ਲੱਗ ਸਕਦੇ ਹੈਗੇ ਆ। ਸੋ 3 ਮਹੀਨੇ ਤੋਂ ਲੈ ਕੇ 4 ਮਹੀਨੇ ਲੱਗ ਸਕਦੇ ਆ ਅਮਰੀਕਨ ਫੋਰਸਿਸ ਨੂੰ ਸੀਰੀਆ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ। ਇਸਲਾਮਿਕ ਸਟੇਟ ਆਫ ਇਰਾਕ ਜਿਹੜਾ ISIS ਜਿਹਨੂੰ ਜਾਣਿਆ ਜਾਂਦਾ ਆ, ਕਹਿੰਦੇ ਵੀ ਉਹਨਾਂ ਨੂੰ ਕਾਫੀ ਖਦੇੜ ਦਿੱਤਾ ਗਿਆ ਹੈਗਾ ਆ। ਅਤੇ ਅੱਜ ਕੱਲ੍ਹ ਜਿਹੜੇ ਸਾਡੇ ਸੈਕਟਰੀ ਆਫ ਸਟੇਟ ਹੈਗੇ ਆ ਮਾਈਕ ਪੋਂਪੀਓ, ਉਹ ਬਹਿਰੀਨ ਦੇ ਵਿੱਚ ਗਏ ਹੋਏ ਆ। ਅਤੇ ਇੱਕ ਤਰ੍ਹਾਂ ਦੇ ਨਾਲ ਇੱਕ ਇਹ ਵੀ ਖਬਰ ਆ ਰਹੀ ਆ ਹੁਣ ਈਰਾਨ ਨੂੰ ਲੈ ਕੇ, ਕਹਿੰਦੇ ਵੀ ਕੁਛ ਮੁਲਕਾਂ ਦੀ ਜਿਹੜੀ ਮੀਟਿੰਗ ਆ ਉਹ ਈਰਾਨ ਦੇ ਸੰਬੰਧ ਵਿੱਚ ਕੀਤੀ ਜਾ ਸਕਦੀ ਆ। ਜੀ ਬਿਲਕੁਲ। ਈਰਾਨ ਨੂੰ ਨੱਥ ਪਾਉਣ ਦੇ ਲਈ, ਉਸ ਦੇ ਉੱਤੇ ਠੱਲ ਪਾਉਣ ਦੇ ਲਈ ਜਿਹੜੀ ਮੌਜੂਦਾ ਪ੍ਰਸ਼ਾਸਨ ਆ ਉਹ ਹਰ ਇੱਕ ਪਾਸੋਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਕਰ ਰਹੇ ਆ। ਅਤੇ ਜਿੱਦਾਂ ਕੱਲ੍ਹ ਹੀ ਜਿਹੜੇ ਆ ਉਹ ਕਾਇਰੋ ਦੇ ਵਿੱਚ ਸੈਕਟਰੀ ਆਫ ਸਟੇਟ ਆ ਉਹਨਾਂ ਨੇ ਸਾਬਕਾ ਪ੍ਰਸ਼ਾਸਨ ਦੀ ਜਿਹੜੀ ਆਲੋਚਨਾ ਕੀਤੀ ਸੀ ਵੀ ਅਮਰੀਕਾ ਦੀ ਜਿਹੜੀ ਪੋਲਿਸੀ ਆ ਉਹ ਅੱਜ ਤੋਂ ਕਹਿੰਦੇ ਚੇਂਜ ਹੋ ਰਹੀ ਆ। ਸੈਲਫ ਇਨਫਲਿਕਟਡ ਸ਼ੇਮ ਜਿਹੜੀ ਆਪਣੇ ਆਪ ਨੂੰ ਸ਼ਰਮ ਮਹਿਸੂਸ ਕਰਦੇ ਸੀ ਉਹ ਪੋਲਿਸੀਜ਼ ਨੂੰ ਲੈ ਕੇ ਜਿਹੜੀ ਸਾਬਕਾ ਪ੍ਰਸ਼ਾਸਨ ਉਹ ਕਹਿੰਦੇ ਖ਼ਤਮ ਕਰ ਰਹੇ ਆ ਅਤੇ ਅਸੀਂ ਜਿਹੜਾ ਮਿਡਲ ਈਸਟ ਦੇ ਵਿੱਚ ਇੱਕ ਵਧੀਆ ਭੂਮਿਕਾ ਜਿਹੜੀ ਆ ਉਹ ਨਿਭਾਉਣ ਜਾ ਰਹੇ ਹਾਂ। ਉੱਧਰੋਂ ਇਹ ਦੌਰਾ ਹਰਜੋਤ ਸਿੰਘ ਜੀ ਮੇਨ ਮਕਸਦ ਇਹੀ ਆ ਵੀ ਜਿਹੜੇ ਸੀਰੀਆ ਦੇ ਵਿੱਚੋਂ ਟਰੂਪਸ ਪੁੱਲ ਆਫ ਕੀਤੀਆਂ ਜਾ ਰਹੀਆਂ, ਵਾਪਸ ਬੁਲਾਈਆਂ ਜਾ ਰਹੀਆਂ ਆ, ਉੱਥੋਂ ਦੇ ਜਿਹੜੇ ਬਾਕੀ ਮੁਲਕਾਂ ਨੂੰ ਵੀ ਜਿਹੜਾ ਭਰੋਸਾ ਦਿਵਾਉਣ ਦੇ ਲਈ ਆ ਅਸੀਂ ਤੁਹਾਡੇ ਨਾਲ ਹੀ ਜਿਹੜੇ ਹੈਗੇ ਆ ਅਤੇ ਤੁਹਾਡੀ ਜਿਹੜੀ ਮਦਦ ਆ ਉਹ ਜਿਹੜੀ ਜ਼ਰੂਰ ਕਰਾਂਗੇ। 2000 ਫੌਜੀ ਜਿਹੜੇ ਸੀਰੀਆ ਦੇ ਵਿੱਚ ਤੈਨਾਤ ਆ ਉਹਨਾਂ ਨੂੰ ਹੌਲੀ ਹੌਲੀ ਕਰਕੇ ਜਿੱਦਾਂ ਹਰਜੋਤ ਜੀ ਨੇ ਦੱਸਿਆ 90 ਤੋਂ 120 ਦਿਨਾਂ ਦੇ ਦਰਮਿਆਨ ਜਿਹੜਾ ਵਾਪਸ ਬੁਲਾਉਣ ਦਾ ਇੱਕ ਜਿਹੜਾ ਪ੍ਰੋਗਰਾਮ ਬਣਾਇਆ, ਟਾਈਮ ਟੇਬਲ ਜਿਹਾ ਬਣਾਇਆ। ਦੇਖੋ ਕਿੰਨੇ ਚਿਰ ਦੇ ਵਿੱਚ ਜਿਹੜਾ ਉਹ ਪੂਰਾ ਕੀਤਾ ਜਾ ਸਕਦਾ ਆ। ਜਿਹੜੇ ਸਾਬਕਾ ਡਿਫੈਂਸ ਸੈਕਟਰੀ ਸੀਗੇ ਉਹਨਾਂ ਨੇ ਕਹਿੰਦੇ ਅਸਤੀਫਾ ਦੇਣ ਦਾ ਕਾਰਨ ਉਹਨਾਂ ਦੇ ਪਿੱਛੇ ਇਹ ਵੀ ਸੀਗਾ ਵੀ ਸੀਰੀਆ 'ਚੋਂ ਫੌਜੀ ਜਿਹੜੇ ਵਾਪਸ ਨਹੀਂ ਸੀ ਬੁਲਾਏ ਜਾਣੇ ਚਾਹੀਦੇ ਅਤੇ ਉਹਨਾਂ ਨੂੰ ਇਹ ਖਦਸ਼ਾ ਸੀਗਾ ਵੀ ਜਿਹੜੇ ਆਈਸਿਸ 2.0 ਜਿਹੜਾ ਉਹ ਨਾ ਬਣ ਜਾਵੇ ਵੀ ਜਿਹੜੀ ਇਸ ਟਾਈਮ ਛੋਟੇ ਮੋਟੇ ਗਰੁੱਪਾਂ ਦੇ ਵਿੱਚ ਟੁੱਟ ਕੇ ਆਈਸਿਸ ਜਗ੍ਹਾ ਜਗ੍ਹਾ ਦੇ ਉੱਤੇ ਬੈਠੀ ਆ ਵੀ ਜੇ ਅਮਰੀਕੀ ਫੌਜੀ ਉੱਥੋਂ ਵਾਪਸ ਆ ਗਏ ਤਾਂ ਉਹਨਾਂ ਨੂੰ ਦੁਬਾਰਾ ਸੰਗਠਿਤ ਹੋਣ ਦੇ ਵਿੱਚ ਮੌਕਾ ਮਿਲ ਸਕਦਾ ਆ। ਅਤੇ ਅਗਲੀ ਖਬਰ ਵੱਲ ਚੱਲੀਏ। ਕੱਲ੍ਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹ ਮੈਕਲੇਨ ਜਿਹੜਾ ਹੈਗਾ ਟੈਕਸਸ ਦਾ ਬਾਰਡਰ ਟਾਊਨ ਉੱਥੇ ਪਹੁੰਚੇ ਅਤੇ ਉੱਥੇ ਉਹਨਾਂ ਦੇ ਨਾਲ ਸੈਨੇਟਰ ਟੈਡ ਕਰੂਜ਼ ਅਤੇ ਲੈਫਟੀਨੈਂਟ ਗਵਰਨਰ ਜਿਹੜੇ ਆ ਟੈਕਸਸ ਦੇ ਉਹ ਵੀ ਸੀਗੇ ਅਤੇ ਨਾਲ ਦੀ ਨਾਲ ਬਾਰਡਰ ਪੈਟਰੋਲ ਏਜੰਟਸ ਦੇ ਚੀਫ ਅਤੇ ਉਹਨਾਂ ਨੇ ਜਿਹੜਾ ਆ ਉੱਥੋਂ ਆਪਣੀਆਂ ਸਟੇਟਮੈਂਟਸ ਵੀ ਦਿੱਤੀਆਂ ਵੀ ਕਿਸ ਤਰ੍ਹਾਂ ਜਿਹੜਾ ਆ ਇੱਥੇ ਇਲੀਗਲ ਇਮੀਗ੍ਰੇਸ਼ਨ ਹੋ ਰਹੀ ਹੈਗੀ ਆ। ਪਰ ਉਹਨਾਂ ਨੇ ਸਟੈਂਡ ਆਪਣਾ ਪੂਰਾ ਉਸੇ ਤਰ੍ਹਾਂ ਰੱਖਿਆ ਵੀ ਚਾਹੇ ਉਹ ਵਾਲ ਹੋਵੇ ਜਾਂ ਸਟੀਲ ਦੇ ਜਿਹੜੇ ਗਾਡਰ ਜਿਸ ਤਰ੍ਹਾਂ ਉਹ ਕਹਿੰਦੇ ਆ ਵੀ ਲਾਣੇ ਕੁਛ ਵੀ, ਸਾਨੂੰ ਉਹਦੇ ਲਈ ਜਿਹੜੇ ਆ ਪੈਸੇ ਚਾਹੀਦੇ ਹੈਗੇ ਆ। ਅਤੇ ਉਹਨਾਂ ਨੇ ਹਿੰਟ ਵੀ ਦਿੱਤਾ ਵੀ ਜੇ ਕਾਂਗਰਸ ਐਕਟ ਨਾ ਕੀਤੀ ਅਤੇ ਅਸੀਂ ਜਿਹੜੀ ਆ ਐਮਰਜੈਂਸੀ ਡਿਕਲੇਅਰ ਕਰਕੇ ਉਹ ਫੰਡਸ ਜਿਹੜੇ ਆ ਉਹ ਲੈ ਲਵਾਂਗੇ ਜੀ। ਅਤੇ ਗੌਰਮੈਂਟ ਸ਼ਟਡਾਊਨ ਦੇ ਬਾਰੇ ਹਰਜੋਤ ਸਿੰਘ ਜੀ ਜੇ ਦੱਸਦੇ ਜਾਈਏ ਵੀ ਕਹਿੰਦੇ ਹੁਣ ਤੱਕ ਦੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਇਹ ਇਸ ਟਾਈਮ ਬਰਾਬਰ ਦੇ ਉੱਤੇ ਪਹੁੰਚ ਚੁੱਕੀ ਆ ਜਿਹੜੀ ਲੌਂਗੈਸਟ ਗੌਰਮੈਂਟ ਸ਼ਟਡਾਊਨ ਹੋਈ ਆ। 21 ਦਿਨ ਜਿਹੜਾ ਆ ਇਹ ਆਲਮੋਸਟ ਗੌਰਮੈਂਟ ਸ਼ਟਡਾਊਨ ਨੂੰ ਚੱਲਦਿਆਂ ਜਿਹੜਾ ਹੋ ਚੁੱਕਾ ਆ ਅਤੇ ਹਾਲ ਦੀ ਘੜੀ ਅਜੇ ਕੋਈ ਨਜ਼ਦੀਕੀ ਜਿਹੜਾ ਭਵਿੱਖ ਦੇ ਵਿੱਚ ਕੋਈ ਨਜ਼ਰ ਨਹੀਂ ਆ ਰਿਹਾ ਵੀ ਇਹ ਜਿਹੜੀ ਗੌਰਮੈਂਟ ਸ਼ਟਡਾਊਨ ਆ ਉਹ ਖ਼ਤਮ ਹੋ ਸਕਦੀ ਆ। ਜਿੱਦਾਂ ਹਰਜੋਤ ਜੀ ਨੇ ਇਸ਼ਾਰਾ ਕੀਤਾ ਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਨੈਸ਼ਨਲ ਐਮਰਜੈਂਸੀ ਘੋਸ਼ਿਤ ਕਰਕੇ ਜਿਹੜਾ ਬਾਰਡਰ ਵਾਲ ਜਿਹੜੀ ਕੰਧ ਆ ਜਾਂ ਜਿੱਦਾਂ ਗਾਰਡਰ ਆ ਵੀ ਉਹ ਬਣਾਉਣ ਵੱਲ ਨੂੰ ਜਿਹੜੀ ਤਰਜੀਹ ਦੇ ਸਕਦੇ ਆ। ਅਤੇ ਪਿਛਲੇ ਸਾਲ ਕਹਿੰਦੇ ਇੱਕ $13 ਬਿਲੀਅਨ ਦੀ ਫੰਡਿੰਗ ਜਾਰੀ ਕੀਤੀ ਗਈ ਸੀ ਆਰਮੀ ਕਾਰਪਸ ਵਾਲਿਆਂ ਦੇ ਲਈ ਵੀ ਜੇ ਬਾਈ ਚਾਂਸ ਰੱਬ ਨਾ ਕਰੇ ਕਿਤੇ ਕੁਦਰਤੀ ਆਫਤ ਆਉਂਦੀ ਆ, ਫਲੱਡ ਵਗੈਰਾ ਜੇ ਕਿਤੇ ਆਉਂਦੇ ਆ ਤਾਂ ਉਹਦੇ ਲਈ ਉਹ ਜਿਹੜੇ ਪੈਸੇ ਆ ਰਾਖਵੇਂ ਰੱਖੇ ਗਏ ਸੀਗੇ। ਪਰ ਕਹਿੰਦੇ ਉਹਨਾਂ ਦੇ ਵਿੱਚੋਂ ਆਰਮੀ
ਆਰਮੀ ਕਾਰਪਸ ਦੇ ਵਿੱਚੋਂ ਇਹ ਜਿਹੜਾ ਆ ਇਹਨੂੰ ਵਾਲ ਨੂੰ ਫੰਡ ਕਰਨ ਦੇ ਲਈ ਜਿਹੜੇ ਆ ਡਾਲਰ ਆ ਉਹ ਇਸ ਪਾਸੇ ਵੱਲ ਨੂੰ ਮੂਵ ਕੀਤੇ ਜਾ ਸਕਦੇ ਨੇ। ਪਰ ਇਹਦੇ ਨਾਲ ਹਰਜੋਤ ਸਿੰਘ ਜੀ ਜਿਹੜੀ ਗਵਰਨਮੈਂਟ ਸ਼ਟਡਾਊਨ ਆ ਉਹ ਖਤਮ ਹੋਵੇਗੀ ਕਿ ਨਹੀਂ, ਇਹ ਇੱਕ ਜ਼ਰੂਰ ਵੱਡਾ ਸਵਾਲ ਆ। ਰਾਸ਼ਟਰਪਤੀ ਟਰੰਪ ਆਪਣੀ ਜਿਹੜੀ ਆ ਜੋ ਉਹਨਾਂ ਦੀ ਜਿੱਦ ਹੈਗੀ ਆ ਵੀ ਵਾਲ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਆ, ਉਸ ਦੇ ਲਈ ਉਸ ਪਾਸੋਂ ਫੰਡਿੰਗ ਤਾਂ ਲੈ ਲੈਣਗੇ, ਪਰ ਮਸਲਾ ਇਹ ਵੀ ਬਣਦਾ ਹੈ ਵੀ ਜੇ ਬਾਅਦ ਦੇ ਵਿੱਚ ਕੋਈ ਹੋਰ ਸਪੈਂਡਿੰਗ ਬਿੱਲ ਵੀ ਆਉਂਦਾ ਆ, ਕੀ ਉਸ ਦੇ ਉੱਤੇ ਦਸਤਖਤ ਕਰਕੇ ਉਸ ਨੂੰ ਗਵਰਨਮੈਂਟ ਨੂੰ ਦੁਬਾਰਾ ਬਹਾਲ ਕਰਨ ਦੇ ਵਿੱਚ ਕਦਮ ਚੱਕਣਗੇ ਜਾਂ ਨਹੀਂ ਚੱਕਣਗੇ, ਇਹ ਵੀ ਇੱਕ ਵੱਡੀ ਗੱਲ ਰਹੇਗੀ। ਕਿਉਂਕਿ ਜਦੋਂ ਇੰਨੀ ਜ਼ਿਆਦਾ ਇਹਨਾਂ ਦੀ ਆਪਸ ਦੇ ਵਿੱਚ ਹੁਣ ਜਿਹੜੀ ਤਣੀ ਹੋਈ ਆ ਵੀ ਬਣਦੀ ਨਹੀਂ ਆ, ਕੋਈ ਵੀ ਇੱਕ ਦੂਜੇ ਦੀ ਗੱਲ ਮੰਨਣ ਨੂੰ ਰਾਜੀ ਨਹੀਂ ਆ, ਕੋਈ ਨੈਗੋਸ਼ੀਏਸ਼ਨ ਜਿਹੜੀ ਆ ਉਹ ਹੋ ਨਹੀਂ ਰਹੀ, ਮੀਟਿੰਗਾਂ ਦੇ ਵਿੱਚ ਉੱਠ ਕੇ ਆਇਆ ਜਾ ਰਿਹਾ ਆ ਵੀ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਗਵਰਨਮੈਂਟ ਸ਼ਟਡਾਊਨ ਦਾ ਕੀ ਬਣੂਗਾ। ਪਰ ਇਹ ਆ ਵੀ ਇਹ ਅਜੇ ਤਾਂ ਲੱਗਦਾ ਨਹੀਂ ਵੀ ਸ਼ਾਇਦ ਸ਼ਾਮ ਤਾਈਂ ਕੋਈ ਗੱਲ ਬਣੂਗੀ। ਵੀਕਐਂਡ ਦੇ ਉੱਤੇ ਉੱਦਾਂ ਹੀ ਜਿਹੜੀ ਕਾਂਗਰਸ ਆ ਉਸਨੇ ਬੰਦ ਹੋਣਾ ਆ। ਸੋ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਲੰਬੀ ਗਵਰਨਮੈਂਟ ਸ਼ਟਡਾਊਨ ਜਿਹੜੀ ਆ ਉਹ ਹੋਣ ਜਾ ਰਹੀ ਆ। ਅਤੇ ਪਹਿਲਾ ਜਿਹੜਾ ਹੁਣ ਕਿਉਂਕਿ ਆਲਮੋਸਟ ਮਹੀਨਾ ਹੋ ਜਾਣਾ ਆ ਅਤੇ ਇਹਨਾਂ ਨੇ ਆਪਣੇ ਫਸਟ ਪੇ ਚੈਕਸ ਜਿਹੜੇ ਉਹ ਮਿਸ ਕਰਨੇ ਆ ਫੈਡਰਲ ਵਰਕਰਸ ਨੇ, ਅਤੇ ਉਹਦੇ ਕਰਕੇ ਹੁਣ ਉਹਨਾਂ ਨੂੰ ਕਈ ਤਰੀਕੇ ਦੀਆਂ ਦਿੱਕਤਾਂ ਜਿਹੜੀਆਂ ਆ ਉਹ ਆਉਣਗੀਆਂ। ਤਕਰੀਬਨ 8 ਲੱਖ ਜਿਹੜੇ ਇਸ ਟਾਈਮ ਇੰਪਲੋਈ ਆ ਜਿਹੜੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਤਨਖਾਹਾਂ ਜਿਹੜੀਆਂ ਨਹੀਂ ਮਿਲਣਗੀਆਂ। ਅਤੇ ਸਭ ਤੋਂ ਵੱਡਾ ਜਿਹੜਾ ਖਤਰੇ ਵਾਲੀ ਗੱਲ ਇਹ ਆ ਹਰਜੋਤ ਸਿੰਘ ਜੀ ਵੀ ਜਿਹੜੀ TSA ਆ ਜਾਂ ਹੋਰ ਸਿਕਿਉਰਿਟੀ ਜਿਹੜੇ ਵਾਲੇ ਆ ਕੰਮ ਤਾਂ ਉਹ ਡੈਫੀਨੇਟਲੀ ਕਰ ਰਹੇ ਨੇ, ਪਰ ਰਾਈਟ ਨਾਓ ਜਿਹੜਾ ਉਹਨਾਂ ਨੂੰ ਪੇ ਜਿਹੜੀ ਆ ਕਿਸੇ ਵੀ ਤਰੀਕੇ ਦੀ ਨਹੀਂ ਮਿਲ ਰਹੀ। ਸੋ ਕੱਲ੍ਹ ਜਿਹੜੇ ਕੁਛ ਫੈਡਰਲ ਗਵਰਨਮੈਂਟ ਦੇ ਇੰਪਲਾਈਜ਼ ਆ ਉਹਨਾਂ ਨੇ ਵਾਸ਼ਿੰਗਟਨ DC ਦੇ ਵਿੱਚ ਮੁਜ਼ਾਹਰੇ ਵਗੈਰਾ ਵੀ ਕੀਤੇ ਹੈਗੇ ਆ। ਅਤੇ ਜੇ ਸ਼ਟਡਾਊਨ ਦੀ ਗੱਲ ਕਰਦੇ ਜਾਈਏ, ਜਿਸ ਤਰ੍ਹਾਂ ਉਹ ਕਹਿੰਦੇ ਵੀ ਐਮਰਜੈਂਸੀ ਡਿਕਲੇਅਰ ਕਰਕੇ ਜਿਹੜਾ ਪੈਂਟਾਗਨ ਦੇ ਕੋਲ ਮਨੀ ਹੁੰਦਾ ਹੈ ਨੈਚੁਰਲ ਡਿਜ਼ਾਸਟਰਸ ਦੇ ਲਈ, ਉਹ ਮਨੀ ਵਰਤਿਆ ਜਾ ਸਕਦਾ ਅਤੇ ਆਰਮੀ ਨੂੰ ਯੂਜ਼ ਕਰ ਸਕਦੇ ਆ। ਅਤੇ ਦੂਸਰੇ ਪਾਸੇ ਜਿਸ ਤਰ੍ਹਾਂ ਤੁਸੀਂ ਕਿਹਾ ਹੀ ਆ ਵੀ ਚਲੋ ਉਹ ਫੰਡਿੰਗ ਜੇ ਐਮਰਜੈਂਸੀ ਡਿਕਲੇਅਰ ਕਰਕੇ ਕਰ ਵੀ ਲੈਂਦੇ ਆ, ਅਤੇ ਜਿਹੜੀ ਕਾਂਗਰਸ ਆ ਜੇ ਉਹ ਬਿੱਲ ਲੈ ਕੇ ਆਉਂਦੀ ਆ ਉਹਦੇ 'ਤੇ ਉਹ ਸਾਈਨ ਕਰਨਗੇ, ਕਿਉਂਕਿ ਉਸ ਬਿੱਲ 'ਚ ਮੈਂ ਪੜ੍ਹ ਰਿਹਾ ਸੀ ਕਹਿੰਦੇ ਵੀ $5 ਬਿਲੀਅਨ ਮੈਕਸੀਕੋ ਨੂੰ ਦੇਣ ਦੀ ਗੱਲ ਕੀਤੀ ਗਈ ਆ। ਸੋ ਉਹ ਕਹਿੰਦੇ ਵੀ ਮੈਕਸੀਕੋ ਨੂੰ ਤਾਂ $5 ਬਿਲੀਅਨ ਦੇ ਦੇਣਾ, ਪਰ ਆਪਾਂ ਬਾਰਡਰ 'ਤੇ ਨਹੀਂ ਪੈਸੇ ਲਾਣੇ। ਅਤੇ ਜੇ ਬਾਰਡਰ ਦੀ ਗੱਲ ਕਰਦੇ ਜਾਈਏ, ਮੈਕਸੀਕੋ ਤੋਂ ਜਿਹੜੀ ਖਬਰ ਆ ਰਹੀ ਆ ਕਹਿੰਦੇ ਪਈ ਮੈਕਸੀਕੋ ਜਿਹੜਾ US ਬਾਰਡਰ ਆ ਉੱਥੇ ਇੱਕ ਟਾਊਨ 'ਚੋਂ 21 ਲਾਸ਼ਾਂ ਜਿਹੜੀਆਂ ਮਿਲੀਆਂ ਹੈਗੀਆਂ ਆ, ਜੋ ਕੁਛ ਕੁ ਬਰਨ ਡਾਊਨ ਵੀ ਹੋਈਆਂ ਸੀਆਂ। ਅਤੇ ਇਸ ਸ਼ਹਿਰ ਦੇ ਵਿੱਚ ਪ੍ਰੈਜ਼ੀਡੈਂਟ ਐਂਡਰਸ ਮੈਨੂਅਲ ਜਿਹੜੇ ਮੈਕਸੀਕੋ ਦੇ ਹੈਗੇ, ਉਹਨਾਂ ਨੇ ਕਿਹਾ ਵੀ ਡਰੱਗ ਵਾਰਸ ਦੀ ਜਿਹੜੀ ਆਪਣੀ ਲੜਾਈ ਚੱਲ ਰਹੀ ਹੈਗੀ ਆ। ਅਤੇ ਜੇ ਮੈਕਸੀਕੋ ਦੀ ਗੱਲ ਕਰਦੇ ਜਾਈਏ 2017 ਦੇ ਵਿੱਚ 28,699 ਲੋਕ ਡਰੱਗ ਵਾਰ ਦੇ ਵਿੱਚ ਮਾਰੇ ਗਏ ਅਤੇ 36,265 ਲਾਪਤਾ ਆ। ਲਾਪਤਾ ਦਾ ਮਤਲਬ ਇਹ ਆ ਵੀ ਉਹਨਾਂ ਦੀ ਪਤਾ ਹੀ ਨਹੀਂ ਵੀ ਕਿੱਥੇ ਬੰਦੇ ਹੈਗੇ ਆ, ਬੋਡੀਆਂ ਉਹਨਾਂ ਦੀਆਂ ਮਾਰ ਦਿੱਤੇ ਗਏ ਜਾਂ ਕ੍ਰੋਸ ਫਾਇਰ ਚਲੇ ਗਏ, ਲੱਭੇ ਨਹੀਂ ਰਹੇ। ਸੋ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਬਾਰਡਰ ਦੇ ਉਸ ਪਾਰ ਜਿਹੜੀ ਆ ਡਰੱਗ ਦੀ ਜਿਹੜੀ ਵਾਰ ਆ, ਡਰੱਗ ਜਿਹੜੇ ਡੀਲਰਸ ਹੈਗੇ ਆ ਉਹਨਾਂ ਦੀ ਲੜਾਈ ਜਿਹੜੀ ਆ ਇੱਕ ਤਰ੍ਹਾਂ ਨਾਲ ਵਾਰ ਵਾਲਾ ਕੰਮ ਹੋਇਆ ਹੈਗਾ ਉੱਥੇ। ਜੀ ਬਿਲਕੁਲ, ਉਹ ਤਾਂ ਬਹੁਤ ਬੁਰੇ ਹਾਲ ਜਿਹੜੇ ਉੱਥੇ ਹੈਗੇ ਨੇ, ਕਿਉਂਕਿ ਉਹਨਾਂ ਲੋਕਾਂ ਨੂੰ ਜਿਹੜੇ ਡਰੱਗ ਲਾਰਡਸ ਆ ਜਾਂ ਡਰੱਗ ਕਾਰਟਲਸ ਆ ਮਿਊਲ ਦੀ ਤਰ੍ਹਾਂ ਜਿਹੜਾ ਆ ਖੱਚਰ ਦੀ ਤਰ੍ਹਾਂ ਜਿਹੜਾ ਵਰਤਦੇ ਨੇ ਵੀ ਤੁਸੀਂ ਡਰੱਗ ਢੋਵੋ ਅਮਰੀਕਾ ਵੱਲ ਨੂੰ, ਕੋਈ ਜਿਹੜੇ ਫੈਂਸ ਦੇ ਉੱਤੋਂ ਦੀ ਬਾਰਡਰ ਕ੍ਰੋਸਿੰਗ ਕਰਕੇ, ਕਈ ਵਾਰੀ ਤਾਂ ਜਿਹੜੀ ਲੀਗਲ ਬਾਰਡਰ ਕ੍ਰੋਸਿੰਗ ਹੁੰਦੀ ਆ ਉਹਦੇ ਵਿੱਚ ਵੱਖ-ਵੱਖ ਨਵੇਂ ਤਰੀਕਿਆਂ ਦੇ ਨਾਲ ਜਿਹੜਾ ਬਾਰਡਰ ਡਰੱਗ ਨੂੰ ਕ੍ਰੋਸ ਕਰਨ ਦੀ ਜਿਹੜੀਆਂ ਕੋਸ਼ਿਸ਼ਾਂ ਆ ਉਹ ਚੱਲ ਰਹੀਆਂ ਹੁੰਦੀਆਂ। ਅਤੇ ਬਹੁਤ ਵਾਰੀ ਜਿਹੜਾ ਉਹਨਾਂ ਥਾਵਾਂ ਦੇ ਉੱਤੇ ਜਿਹੜੇ ਡਰੱਗ ਵਾਲੇ ਆ ਉਹ ਜਿਹੜੇ ਫੜੇ ਵੀ ਜਾਂਦੇ। ਮੈਂ ਇੱਕ ਵੀਡੀਓ ਹਰਜੋਤ ਸਿੰਘ ਜੀ ਬੀਤੇ ਦਿਨੀ ਦੇਖ ਰਿਹਾ ਸੀ, ਗੱਦੇ ਖਾਲੀ ਕਰਕੇ ਵਿਚਕਾਰ ਬੰਦੇ ਜਿਹੜੇ ਉਹਨਾਂ ਨੇ ਜਿਹੜੇ ਪਾਏ ਹੋਏ ਸੀਗੇ ਅਤੇ ਉਹ ਬੰਦਿਆਂ ਨੂੰ ਉਸ ਤਰੀਕੇ ਨਾਲ ਪਾਰ ਕਰਾਉਣ ਦੀ ਜਿਹੜੀ ਲੰਘਾਉਣ ਦੀ ਜਿਹੜੀ ਕੋਸ਼ਿਸ਼ਾਂ ਆ ਉਹ ਚੱਲ ਰਹੀਆਂ। ਸੋ ਬਿਲਕੁਲ 90% ਡਰੱਗ ਜਿਹੜੀ ਕਹਿੰਦੇ ਅਮਰੀਕਾ 'ਚ ਆਉਂਦੀ ਆ। ਆਫਕੋਰਸ ਅਮਰੀਕਨ ਲੋਕ ਜਿਹੜੇ ਉਹ ਡਰੱਗ ਨੂੰ ਬਾਈ ਕਰਦੇ ਆ ਉਹ ਮੈਕਸੀਕੋ ਵਾਲੇ ਬਾਰਡਰ ਤੋਂ ਆਉਂਦੀ ਆ। ਅਤੇ ਇੱਕ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਵੀ 300 ਬੰਦਾ ਅਮਰੀਕਾ ਦੇ ਵਿੱਚ ਹਰ ਵੀਕ ਮਰਦਾ ਆ ਡਰੱਗ ਤੋਂ। ਸੋ ਜੇ ਆਪਾਂ 52 ਵੀਕਾਂ ਨਾਲ ਗੁਣਾ ਕਰੀਏ ਵੀ ਦੇਖੋ ਕਿੰਨੇ ਹਜ਼ਾਰ ਲੋਕਾਂ ਦੀ ਜਿਹੜੀ ਮੌਤ ਹੁੰਦੀ ਹੈਗੀ। ਸੇਮ ਜਿੱਦਾਂ ਇੰਡੀਆ ਵਾਲੇ ਕਹਿੰਦੇ ਆ ਵੀ ਪਾਕਿਸਤਾਨ ਤੋਂ ਹੀ ਜਿਹੜੀ ਸਾਰੀ ਡਰੱਗ ਆ ਰਹੀ ਹੈ, ਉਹਨਾਂ ਦੀ ਉੱਥੇ ਜਿਹੜੀ ਬਿਲਕੁਲ ਨਹੀਂ ਬਣਦੀ। ਸੋ ਇਸੇ ਤਰੀਕੇ ਨਾਲ ਅਮਰੀਕਾ ਵਾਲੇ ਕਹਿ ਰਹੇ ਆ ਵੀ ਸਾਰੀ ਡਰੱਗ ਜਿਹੜੀ ਉਹ ਮੈਕਸੀਕੋ ਤੋਂ ਆਉਂਦੀ ਆ ਅਤੇ ਇੱਥੇ ਚਲੋ ਕੰਜ਼ਿਊਮ ਕਰਨ ਵਾਲੇ ਤਾਂ ਹੈਗੇ ਆ, ਪਰ ਜਿਹੜੀ ਆ ਬਣਦੀ ਇੱਥੇ ਨਹੀਂ ਆ, ਉਹ ਸਾਰੀ ਮੈਕਸੀਕੋ ਤੋਂ ਹੀ ਆਉਂਦੀ ਆ। ਸੋ ਇਸ ਤਰੀਕੇ ਦੇ ਨਾਲ ਜਿਹੜਾ ਕੰਮ ਚੱਲ ਰਿਹਾ ਗੁਆਂਢੀ ਮੁਲਕ ਦੇ ਉੱਤੇ ਇੱਦਾਂ ਹੋ ਰਿਹਾ ਹੈ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਸਾਊਦੀ ਇੱਕ ਜਿਹੜੀ ਟੀਮ ਜਿਹਦੇ ਬੀਤੇ ਦਿਨੀ ਆਪਾਂ ਦੱਸਿਆ ਸੀਗਾ ਵੀ ਆਸਟ੍ਰੇਲੀਆ ਵਾਲਿਆਂ ਨੇ
ਉਸ ਨੂੰ ਸ਼ਾਇਦ ਅਸਾਈਲਮ ਦੇਣ ਦੀ ਹਾਮੀ ਭਰੀ ਆ। ਪਰ ਕਹਿੰਦੇ ਆ ਵੀ ਜਿਹੜਾ ਉਹ ਸਾਊਦੀ ਟੀਨ ਜਿਸ ਨੇ ਟਵਿੱਟਰ ਦੇ ਉੱਤੇ ਕਾਫੀ ਰੌਲਾ ਪਾਇਆ ਵੀ ਜੇ ਮੈਂ ਵਾਪਸ ਮੈਨੂੰ ਘੱਲਿਆ ਗਿਆ ਸਾਊਦੀ ਅਰੇਬੀਆ ਤਾਂ ਮੈਨੂੰ ਉੱਥੇ ਮਾਰ ਦਿੱਤਾ ਜਾਊਗਾ। ਪਿਛਲੇ ਤਕਰੀਬਨ 1 ਹਫ਼ਤੇ ਤੋਂ ਥਾਈਲੈਂਡ ਦੇ ਵਿੱਚ ਆਪਣੇ ਆਪ ਨੂੰ ਉਸਨੇ ਜਿਹੜਾ ਆ ਕਮਰੇ ਦੇ ਵਿੱਚ ਇੱਕ ਹੋਟਲ ਦੇ ਕਮਰੇ ਦੇ ਵਿੱਚ ਬੰਦ ਕਰਕੇ ਜਿਹੜਾ ਉਹ ਰੱਖਿਆ ਹੋਇਆ ਆ। ਅਤੇ ਕਹਿੰਦੇ ਫਾਈਨਲੀ ਜਿਹੜੀ ਉਹ ਉੱਥੋਂ ਜਾ ਰਹੀ ਆ ਪਰ ਕੈਨੇਡਾ ਵੱਲ ਨੂੰ, ਆਸਟ੍ਰੇਲੀਆ ਵੱਲ ਨੂੰ ਜਿਹੜੀ ਆ ਉਹ ਨਹੀਂ ਜਾ ਰਹੀ। ਅਤੇ ਉਹਨੇ ਆਪਣਾ ਜਿਹੜਾ ਟਵਿੱਟਰ ਦਾ ਅਕਾਊਂਟ ਆ ਉਹ ਵੀ ਜਿਹੜਾ ਉਹ ਬੰਦ ਕਰ ਦਿੱਤਾ ਆ। ਕਹਿੰਦੀ ਵੀ ਉਸ ਨੂੰ ਇਸ ਟਾਈਮ ਬਹੁਤ ਜ਼ਿਆਦਾ ਜਿਹੜੇ ਡੈਥ ਥ੍ਰੈਟ, ਮੌਤ ਦੇ ਮਾਰਨ ਦੀਆਂ ਜਿਹੜੀਆਂ ਧਮਕੀਆਂ ਆ ਉਸ ਨੂੰ ਮਿਲ ਰਹੀਆਂ ਆ। ਸੋ ਆਸਟ੍ਰੇਲੀਆ ਦੇ ਵਿੱਚ ਉਸਨੇ ਰਿਫਿਊਜੀ ਦਾ ਜਿਹੜਾ ਆ ਉਹ ਵਿਸ਼ ਕੀਤਾ ਸੀਗਾ। ਆਈ ਥਿੰਕ ਇਹ ਪਹਿਲੋਂ ਜਾ ਆਸਟ੍ਰੇਲੀਆ ਵੱਲ ਨੂੰ ਰਹੀ ਸੀ ਪਰ ਥਾਈਲੈਂਡ ਦੇ ਵਿੱਚ ਇਹ ਕੁੜੀ ਜਿਹੜੀ ਆ ਉਹ ਰੁਕ ਗਈ ਸੀ ਅਤੇ ਉੱਥੇ ਜਾ ਕੇ ਫਿਰ ਇਸਨੇ ਕਿਹਾ ਵੀ ਜੇ ਹੁਣ ਮੈਨੂੰ ਵਾਪਸ ਘੱਲ ਦਿੱਤਾ ਗਿਆ ਤਾਂ ਮੈਨੂੰ ਸਾਊਦੀ ਅਰੇਬੀਆ ਦੇ ਵਿੱਚ ਜਿਹੜਾ ਆ ਉਹ ਮਾਰ ਦਿੱਤਾ ਜਾਊਗਾ। ਮੇਰੇ ਪਰਿਵਾਰ ਵਾਲੇ ਇਸ ਚੀਜ਼ ਦੇ ਲਈ ਜਿਹੜੇ ਉਹ ਮੰਨਣਗੇ ਨਹੀਂ। ਸੋ ਹੁਣ ਕੈਨੇਡਾ ਦੇ ਵਿੱਚ ਜਿਹੜਾ ਉੱਥੇ ਜਾਣਗੇ ਅਤੇ ਕੈਨੇਡਾ ਦੀ ਫੋਰਨ ਮਿਨਿਸਟਰੀ ਆ ਉਹਨਾਂ ਨੇ ਵੀ ਇੱਕ ਟਵੀਟ ਜਿਹੜਾ ਕਰ ਦਿੱਤਾ ਸੀ ਸਾਊਦੀ ਅਰੇਬੀਆ ਨੂੰ ਵੀ ਜਿਹੜੀ ਸਮਰ ਬਦਾਵੀ ਹੈਗੀ ਆ ਇਹ ਵੱਖਰੀ ਇੱਕ ਔਰਤ ਆ ਜਿਸ ਨੂੰ ਹਿਊਮਨ ਰਾਈਟਸ ਜਿਹੜੀ ਉੱਥੇ ਕਰ ਰਹੀ ਹੈ ਜਾਂ ਵੂਮਨ ਦੇ ਰਾਈਟਸ ਦੇ ਲਈ ਐਕਟਿਵਿਸਟ ਹੈਗੀ ਆ, ਉਸ ਨੂੰ ਉਹਨਾਂ ਨੇ ਗ੍ਰਿਫਤਾਰ ਕਰਕੇ ਰੱਖਿਆ ਹੋਇਆ ਵੀ ਉਸ ਨੂੰ ਇਮੀਡੀਏਟਲੀ ਰਿਲੀਜ਼ ਵੀ ਕਰੋ। ਸੋ ਲੈਟਸ ਸੀ ਵੀ ਜਿਹੜੇ ਕੈਨੇਡਾ ਵਾਲੇ ਆ ਹੁਣ ਇਸ ਨੂੰ ਜਿਹੜਾ ਆ ਉਹ ਰਿਫਿਊਜ ਜਿਹੜਾ ਉਹ ਦੇਣਗੇ ਜਾਂ ਨਹੀਂ। ਸੋ ਇਸੇ ਤਰ੍ਹਾਂ ਵਿਸਕੌਨਸਨ ਦੇ ਵਿੱਚ ਇੱਕ 13 ਸਾਲਾਂ ਦੀ ਬੱਚੀ ਜੇਮੀ ਕਲੌਸ ਜੋ ਕਿ ਅਕਤੂਬਰ 15 ਤੋਂ ਮਿਸਿੰਗ ਸੀ, ਉਸ ਟਾਈਮ 'ਤੇ ਉਹਦੇ ਜਿਹੜੇ ਫਾਦਰ ਅਤੇ ਮਦਰ ਜਿਹੜੇ ਆ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਬੱਚੀ ਨੂੰ ਜਿਹੜਾ ਕਿਡਨੈਪ ਕਰ ਲਿਆ ਗਿਆ ਸੀ। ਅਤੇ ਹੁਣ ਉਹ ਆ ਕੱਲ੍ਹ ਜਿਹੜੀ ਬੱਚੀ ਆ ਉਹ ਲੱਭ ਗਈ ਲਗਭਗ 3 ਮਹੀਨਿਆਂ ਦੇ ਬਾਅਦ। ਅਤੇ ਉਹ ਕਹਿੰਦੇ ਵੀ ਇੱਕ ਕਾਉਂਟੀ ਜਿਹੜੀ ਆ ਉੱਥੇ ਦੀ ਲੋਕਲ ਉਹਦੇ ਬਾਰਡਰ 'ਤੇ ਜਾ ਰਹੀ ਸੀ ਤਾਂ ਉਸਨੇ ਇੱਕ ਲੇਡੀ ਜੋ ਆ ਉਹ ਆਪਣੇ ਡੌਗ ਦੇ ਨਾਲ ਉੱਥੇ ਘੁੰਮ ਫਿਰ ਰਹੀ ਸੀ ਅਤੇ ਉਸ ਨੂੰ ਇਸ਼ਾਰਾ ਕਰਕੇ ਦੱਸਿਆ ਵੀ ਮੈਨੂੰ ਕਿਸ ਤਰ੍ਹਾਂ ਕਿਡਨੈਪ ਕੀਤਾ ਗਿਆ ਆ। ਅਤੇ ਹੁਣ ਉਸ ਵੱਲੋਂ ਜਿਹੜਾ ਆ FBI ਨੂੰ ਦੱਸਿਆ ਗਿਆ ਆ ਵੀ ਕਿਸ ਤਰ੍ਹਾਂ ਜਿਹੜਾ ਉਹਦਾ ਕਿਡਨੈਪਰ ਜੇਕ ਥੋਮਸ ਪੈਟਰਸਨ ਜੋ 21 ਸਾਲਾਂ ਦਾ ਆ ਉਸਨੇ ਪਹਿਲਾਂ ਉਹਦੇ ਪੇਰੈਂਟਸ ਨੂੰ ਮਾਰਿਆ ਅਤੇ ਉਸ ਤੋਂ ਬਾਅਦ ਉਹਨੂੰ ਜਿਹੜਾ ਕਿਡਨੈਪ ਕੀਤਾ ਅਤੇ 3 ਮਹੀਨੇ ਉਹਨੂੰ ਜਿਹੜਾ ਆ ਆਪਣੇ ਕੋਲ ਰੱਖਿਆ। ਜੀ ਬਿਲਕੁਲ, ਮਹਿਜ 21 ਸਾਲ ਇਸ ਜਿਹੜਾ ਕਿਡਨੈਪਰ ਦੀ ਜਿਹੜੀ ਆ ਉਹ ਉਮਰ ਹੈਗੀ ਆ। 56 ਸਾਲਾਂ ਦਾ ਜਿਹੜਾ ਜੇਮਸ ਕਲੌਸ ਅਤੇ ਉਹਦੀ ਵਾਈਫ ਡੈਨਿਸ ਕਲੌਸ 46 ਸਾਲਾਂ ਦੀ ਅਕਤੂਬਰ ਦੇ ਵਿੱਚ ਕਹਿੰਦੇ ਆ ਵੀ ਇਸ ਦੇ ਦੁਆਰਾ ਉਹਨਾਂ ਦਾ ਕਤਲ ਜਿਹੜਾ ਆ ਉਹ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ ਇਸ ਨੇ ਉਸ ਨੂੰ ਕਿਡਨੈਪ ਅਬਡਕਟ ਕਰ ਲਿਆ ਸੀਗਾ ਜੇਮੀ ਕਲੌਸ ਨੂੰ। ਅਤੇ ਹੁਣ ਜਿਹੜਾ ਆ ਉਸ ਜੇਮੀ ਨੇ ਜਿਹੜੀ ਮਦਦ ਕੀਤੀ ਆ ਉਸ ਬੰਦੇ ਨੂੰ ਫੜਾਉਣ ਦੇ ਵਿੱਚ। ਜੀ ਇਸ ਤੋਂ ਅਗਲੀ ਖਬਰ ਜਿਹੜੀ ਚੱਲੀਏ ਆਪਾਂ ਜਿਹੜੀ ਮਾਇਨਮਾਰ ਤੋਂ ਆ ਰਹੀ ਆ। ਮਾਇਨਮਾਰ ਦੇ ਵਿੱਚ ਜਿਸ ਤਰ੍ਹਾਂ ਦੇਖਿਆ ਹੀ ਆ ਵੀ ਆਪਾਂ ਪਿਛਲੇ ਸਾਲਾਂ ਦੇ ਵਿੱਚ ਕਿੰਨਾ ਉੱਥੇ ਕਤਲੋਗਾਰਦ ਹੋਇਆ। ਉੱਥੇ ਦੇ ਜਿਹੜੇ ਬੁੱਧਿਸਟ ਲੋਕ ਹੈਗੇ ਆ ਉਹਨਾਂ ਨੇ ਮੁਸਲਮਾਨ ਲੋਕਾਂ ਦਾ ਜੋ ਕਿ ਸਦੀਆਂ ਤੋਂ ਰਹਿ ਰਹੇ ਸੀ ਕਤਲ ਕੀਤਾ ਅਤੇ ਉੱਥੋਂ ਜਿਹੜੇ ਆ ਬਹੁਤ ਸਾਰੇ ਮੁਸਲਮਾਨ ਆ ਉਹ ਬੰਗਲਾਦੇਸ਼ ਜਾਂ ਹੋਰ ਗੁਆਂਢੀ ਮੁਲਕਾਂ ਵਿੱਚ ਵੀ ਚਲੇ ਗਏ। ਖਾਲਸਾ ਏਡ ਵਾਲਿਆਂ ਨੇ ਵੀ ਬਹੁਤ ਜ਼ਿਆਦਾ ਉੱਥੇ ਹੈਲਪ ਕੀਤੀ ਸੀ ਅਤੇ ਜੋ ਵੀ ਉੱਥੇ ਰਿਪੋਰਟ ਕਰ ਰਿਹਾ ਸੀ ਅਤੇ ਉਸ ਦੇ ਉੱਤੇ ਵੀ ਜਿਹੜੇ ਚਾਰਜਸ ਲਾਏ ਜਾਂਦੇ ਸੀ। ਹੁਣ ਇਸੇ ਤਰ੍ਹਾਂ ਦੀ ਇੱਕ ਖਬਰ ਆਈ ਹੈਗੀ ਆ ਰਿਊਟਰਸ ਦੇ ਜਰਨਲਿਸਟ ਜਿਹੜੇ ਸੀਗੇ ਉਹਨਾਂ ਨੂੰ ਹੁਣ ਜਿਹੜਾ ਆ ਜਿਨ੍ਹਾਂ ਨੇ ਇਹ ਜਿਹੜੀਆਂ ਖਬਰਾਂ ਕੱਢੀਆਂ ਸੀਗੀਆਂ ਮਾਇਨਮਾਰ ਦੇ ਵਿੱਚ ਵੀ ਕਿਸ ਤਰ੍ਹਾਂ ਰੋਹਿੰਗਿਆ ਦੇ ਵਿੱਚ ਜਿਹੜਾ ਕਤਲੇਆਮ ਮੈਸਕਰੇ ਕੀਤਾ ਗਿਆ ਹੈਗਾ ਆ, ਉਹਨਾਂ ਨੂੰ ਹੁਣ ਉੱਥੇ ਦੀ ਸਰਕਾਰ ਨੇ ਜੱਜ ਨੇ ਰੂਲਿੰਗ ਕੀਤੀ ਹੈਗੀ ਆ ਪਈ ਜਿਹੜੇ ਆ ਇਹ ਗਲਤ ਖਬਰਾਂ ਸੀਆਂ ਉਹਨਾਂ ਨੇ ਚਾਰਜ ਕੀਤਾ ਹੈਗਾ ਆ। ਸੋ ਉਹਨਾਂ ਦੀਆਂ ਜਿਹੜੀਆਂ ਵਾਈਫਸ ਹੈਗੀਆਂ ਆ ਹੁਣ ਉਹ ਕਾਫੀ ਰੌਲਾ ਪਾ ਰਹੀਆਂ ਵੀ ਸ਼ਰੇਆਮ ਜਿਹੜਾ ਆ ਧੱਕਾ ਕੀਤਾ ਜਾ ਰਿਹਾ ਆ। ਜੀ ਬਿਲਕੁਲ। ਸੋ ਇਹ ਬੜੇ ਚਿਰ ਤੋਂ ਜਿਹੜੇ ਕੁਛ ਪੱਤਰਕਾਰ ਆ ਉਹ ਉੱਥੋਂ ਜਾਂ ਲਾਪਤਾ ਦੱਸੇ ਜਾ ਰਹੇ ਨੇ ਜਾਂ ਜਿਹੜੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਜਿਹੜਾ ਆ ਉਹ ਰੱਖਿਆ ਹੋਇਆ ਆ। ਐਸੋਸੀਏਟ ਪ੍ਰੈਸ ਦੇ ਨਾਲ, ਰਿਊਟਰਸ ਦੇ ਨਾਲ ਜਿਹੜੇ ਉਹ ਪੱਤਰਕਾਰ ਜਿਹੜੇ ਉਹ ਜੁੜੇ ਹੋਏ ਨੇ। ਸੋ ਕਹਿੰਦੇ ਕਿ ਉਹਨਾਂ ਨੂੰ ਨਹੀਂ ਚਾਰਜ ਕੀਤਾ ਗਿਆ, ਇੱਕ ਤਰ੍ਹਾਂ ਨਾਲ ਜਿਹੜਾ ਮੀਡੀਆ ਆ ਉਹਨੂੰ ਕਿਹਾ ਗਿਆ ਵੀ ਤੁਸੀਂ ਇੱਦਾਂ ਦੀਆਂ ਖਬਰਾਂ ਜਿਹੜੀਆਂ ਨਾ ਕਵਰ ਕਰੋ। ਬੜੀ ਹੈਰਾਨੀ ਵਾਲੀ ਗੱਲ ਆ ਹਰਜੋਤ ਸਿੰਘ ਜੀ ਵੀ ਉੱਥੋਂ ਦੀ ਇਸ ਟਾਈਮ ਜਿਹੜੀ ਲੀਡਰ ਆ ਜਿਹੜੀ ਕਿਮ ਜੋਂਗ ਉਨ ਜਿਹੜੀ ਸੂਈ ਕਰਕੇ ਉਸਦਾ ਨਾਮ ਜਿਹੜਾ ਹੈਗਾ ਆ ਵੀ ਉਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਸ਼ਾਂਤੀ ਦਾ ਪੁਰਸਕਾਰ ਨੋਬਲ ਪੀਸ ਪੁਰਸਕਾਰ ਦੇ ਨਾਲ ਵੀ ਜਿਹੜਾ ਆ
ਉਹ ਨਵਾਜਿਆ ਗਿਆ ਸੀਗਾ। ਅਤੇ ਬਹੁਤ ਸਾਰੇ ਲੋਕਾਂ ਦੀ ਹੁਣ ਜਦੋਂ ਤੋਂ ਇਹ ਰੋਹਿੰਗਿਆ ਦੇ ਕਤਲੇਆਮ ਦੇ ਬਾਰੇ ਗੱਲਾਂ ਬਾਤਾਂ ਜਿਹੜੀਆਂ ਚੱਲ ਰਹੀਆਂ ਜਾਂ ਪਤਾ ਲੱਗ ਰਿਹਾ ਹੈ, ਉਹਨਾਂ ਨੇ ਕਿਹਾ ਵੀ ਇਸ ਦਾ ਇਹ ਅਵਾਰਡ ਵਾਪਸ ਲੈਣਾ ਚਾਹੀਦਾ ਆ। ਅਤੇ ਇਹਨੇ ਬਹੁਤ ਵਾਰੀ ਜਿਹੜੇ ਵੱਖ-ਵੱਖ ਸਟੇਜਾਂ ਤੋਂ ਇਹ ਗੱਲ ਕਹੀ ਆ ਵੀ ਬਾਕੀ ਲੋਕਾਂ ਨੂੰ ਜਿਹੜਾ ਆ ਇਸ ਚੀਜ਼ ਦੇ ਵਿੱਚ ਦਖਲ ਦੇਣ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਆ। ਹੁਣ ਇਹ ਨਹੀਂ ਸਮਝ ਆਉਂਦੀ ਵੀ ਇਹ ਕਿੱਦਾਂ ਦੇ ਹਿਊਮਨ ਰਾਈਟ ਦੀ ਜਿਹੜੀ ਗੱਲ ਕਰ ਰਹੀ ਆ ਵੀ ਜਦੋਂ ਸਿਰਫ ਉਹਨਾਂ ਦੀ ਗੱਲ ਹੋਵੇ ਤਾਂ ਹੀ ਜਿਹੜੀ ਠੀਕ ਆ, ਅਤੇ ਜਦੋਂ ਦੂਜਿਆਂ ਦੇ ਉੱਤੇ ਉਹ ਅਤਿਆਚਾਰ ਕਰ ਰਹੇ ਆ ਵੀ ਸਿਸਟੇਮੈਟਿਕ ਕਲੈਂਜ਼ਿੰਗ ਆਫ ਮੁਸਲਿਮ ਜਿਹੜੀ ਉੱਥੇ ਜਿਹੜੀ ਉਹ ਚੱਲ ਰਹੀ ਆ, ਜੈਨੋਸਾਈਡ ਜਿਹੜਾ ਚੱਲ ਰਿਹਾ, ਕਤਲੋਗਾਰਤ ਉਹਨਾਂ ਦੀ ਕਤਲੇਆਮ ਚੱਲ ਰਿਹਾ ਵੀ ਉਹਨਾਂ ਦੀ ਗਾਂਹ ਜਿਹੜੀਆਂ ਨਸਲਾਂ ਜਿਹੜੀਆਂ ਉਹ ਨਾ ਹੋ ਸਕਣ, ਹੈ ਨਾ। ਵੀ ਇਹ ਬਹੁਤ ਜ਼ਿਆਦਾ ਜਿਹੜੇ ਅਤਿਆਚਾਰ ਵਾਲੀ ਜਿਹੜੀ ਗੱਲ ਉੱਥੇ ਬਰਮਾ ਤੋਂ ਹੋ ਰਹੀ ਆ। ਅਗਲੀ ਖਬਰ ਜਿਹੜੀ ਆ, ਜਿਸ ਤਰ੍ਹਾਂ ਆਪਾਂ ਦੱਸਦੇ ਸੀ, ਗਵਰਨਮੈਂਟ ਸ਼ਟਡਾਊਨ ਦਾ ਅਸਰ ਜਿਹੜਾ ਏਅਰਪੋਰਟਸ 'ਤੇ ਪੈਣਾ ਸ਼ੁਰੂ ਹੋ ਗਿਆ ਆ। ਬਹੁਤ ਸਾਰੇ ਜਿਹੜੇ ਏਅਰਪੋਰਟ ਦੇ ਇੰਪਲਾਈਜ਼ ਆ ਉਹ ਸਿੱਕ ਕਾਲ ਕਰ ਰਹੇ ਹੈਗੇ ਆ ਵੀ ਅਸੀਂ ਆ ਨਹੀਂ ਸਕਦੇ। ਮਿਆਮੀ ਇੰਟਰਨੈਸ਼ਨਲ ਏਅਰਪੋਰਟ ਤੋਂ ਖਬਰ ਆ ਰਹੀ ਆ ਵੀ ਸਿਕਿਉਰਿਟੀ ਸਕਰੀਨਰਸ ਜਿਹੜੇ ਆ ਉਹਨਾਂ ਨੇ ਕਾਫੀ ਲੋਕਾਂ ਨੇ ਕਾਲਾਂ ਕਰਤੀਆਂ ਵੀ ਅਸੀਂ ਕੰਮ 'ਤੇ ਨਹੀਂ ਆਵਾਂਗੇ। ਸੋ ਇੱਕ ਟਰਮੀਨਲ ਇਸ ਵੀਕਐਂਡ ਜਿਹੜਾ ਆ ਬੰਦ ਕਰਨ ਜਾ ਰਹੇ ਆ। ਸੋ ਟਰਮੀਨਲ ਬੰਦ ਕਰਨ ਦਾ ਮਤਲਬ ਇਹ ਹੋਊਗਾ ਵੀ ਉੱਥੇ ਜਿਹੜੀਆਂ ਆ ਲਾਈਨਾਂ ਬਹੁਤ ਲੰਬੀਆਂ ਹੋਣਗੀਆਂ। ਇਸ ਟਰਮੀਨਲ ਦੇ ਉੱਤੇ ਯੂਨਾਈਟਿਡ ਏਅਰਲਾਈਨਸ ਦੀਆਂ ਜਿਹੜੀਆਂ ਫਲਾਈਟ ਜਾਂਦੀਆਂ ਹੈਗੀਆਂ, ਅਤੇ ਸਰੋਤੇ ਜਿੰਨੇ ਵੀ ਸਾਡੇ ਸੁਣ ਰਹੇ ਹੈਗੇ ਆ, ਚਾਹੇ ਉਹ ਕੈਨੇਡਾ ਜਾਂ USA 'ਚ ਆ, ਪਲੀਜ਼ ਜਿੰਨੇ ਵੀ ਬਾਈ ਏਅਰ ਟਰੈਵਲ ਕਰ ਰਹੇ ਹੈਗੇ ਆ, ਅੱਜ ਕੱਲ੍ਹ ਕਾਫੀ ਲਾਈਨਾਂ ਜਿਹੜੀਆਂ ਏਅਰਪੋਰਟਸ 'ਤੇ ਹੈਗੀਆਂ ਆ। ਸੋ ਮੇਕ ਸ਼ੋਰ ਕਰੋ ਜਿੱਥੇ ਵੀ ਤੁਸੀਂ ਜਾਣਾ ਆ ਵੀ ਉੱਥੇ ਦੀ ਜਿਹੜੀ ਸਿਚੁਏਸ਼ਨ ਕੀ ਹੈਗੀ ਆ, ਅਤੇ ਸਮਾਂ ਜ਼ਿਆਦਾ ਰੱਖ ਕੇ ਜਿਹੜਾ ਉੱਥੇ ਜਾਇਆ ਜਾਵੇ, ਕਿਉਂਕਿ ਜੀ ਤਾਂ ਕਿਸੇ ਦਾ ਨਹੀਂ ਕਰਨਾ ਉੱਥੇ ਬਗੈਰ ਪੇ ਤੋਂ ਕੰਮ ਕਰਨ ਦੇ ਲਈ। ਕੰਮ ਤਾਂ ਉਹ ਕਰ ਰਹੇ ਨੇ ਅਤੇ ਸੜੇ ਭੁੱਜੇ ਜਿਹੜੇ ਉਹ ਵੀ ਉੱਥੇ ਕੰਮ ਜਿਹੜੇ ਉਹ ਕਰ ਰਹੇ ਹੋਣਗੇ। ਸੋ ਕਈ ਵਾਰੀ ਕੀ ਲਾਈਨਾਂ ਬਹੁਤ ਲੰਬੀਆਂ ਹੁੰਦੀਆਂ ਅਤੇ ਆਪਾਂ ਜਦੋਂ ਏਅਰਪੋਰਟ ਲੇਟ ਜਾਂਦੇ ਫਿਰ ਤੁਸੀਂ ਫਲਾਈਟ ਜਿਹੜੀ ਆ ਉਹ ਮਿਸ ਕਰ ਸਕਦੇ ਹੋ। ਅਤੇ ਕਹਿੰਦੇ ਗਵਰਨਮੈਂਟ ਸ਼ਟਡਾਊਨ ਦਾ ਜਿਹੜਾ ਆ ਮੌਰਗੇਜ ਡੀਲਸ ਦੇ ਉੱਤੇ ਬਹੁਤ ਜਿਹੜਾ ਅਸਰ ਪੈ ਰਿਹਾ ਆ, ਖਾਸ ਕਰਕੇ ਕਹਿੰਦੇ ਜਿਹੜੇ ਫੈਡਰਲ ਜਿਹੜੇ ਵਰਕਰਸ ਜਿਹੜੇ ਕੋਈ ਰੀਫਾਈਨੈਂਸ ਜੇ ਕਿਸੇ ਨੇ ਕਰਾਇਆ ਸੀ ਜਾਂ ਕਰਵਾਉਣ ਦੇ ਤਾਦਾਦ ਦੇ ਵਿੱਚ ਸੀਗੇ, ਅਤੇ ਜਾਂ ਕਿਸੇ ਨੇ ਨਵੇਂ ਘਰ ਬਾਏ ਵਗੈਰਾ ਕੀਤੇ ਸੀ, ਕਹਿੰਦੇ ਉਹ ਉਹਨਾਂ ਦੀ ਹੁਣ ਇਨਕਮ ਦੀ ਪੁਸ਼ਟੀ ਨਹੀਂ ਹੋ ਰਹੀ ਵੀ ਇਹ, ਕਿਉਂਕਿ ਇਸ ਟਾਈਮ ਗਵਰਨਮੈਂਟ ਸ਼ਟਡਾਊਨ ਆ। ਜੇ ਉਹ ਕੋਈ ਵੈਕਸ ਵੀ ਘੱਲਦਾ ਜਾਂ ਕਿਸੇ ਦੇ ਥਰੂ ਪਤਾ ਕਰਨ ਦੇ ਲਈ ਕਰਦੇ ਵੀ ਹਾਂ ਭਾਈ ਇਹਦੀ ਇੰਨੀ ਇਨਕਮ ਹੈਗੀ ਹੋਈ ਆ, ਤਾਂ ਉਹ ਉਹਨਾਂ ਦੀਆਂ ਡੀਲਾਂ ਕਹਿੰਦੇ ਫਾਲ ਥਰੂ ਹੋ ਰਹੀਆਂ ਆ। ਸੋ ਮੌਰਗੇਜ ਡੀਲਸ ਦੇ ਉੱਤੇ ਖਾਸ ਕਰਕੇ ਜਿਹੜੇ ਫੈਡਰਲ ਇੰਪਲੋਈਜ਼ ਘਰ ਲੈਣ ਬਾਰੇ ਜਾਂ ਖਰੀਦਣ ਦੇ ਜਾਂ ਕੁਛ ਵੀ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਰ ਰਹੇ ਨੇ, ਉਹਨਾਂ ਦਾ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ। ਜਿਹੜੇ ਕੁਆਲੀਫਾਈ ਵੀ ਕਰਦੇ ਆ ਜੇ ਉਹਨਾਂ ਦੀ ਪੁਰਾਣੀ ਇਨਕਮ ਦੇਖੀ ਜਾਵੇ, ਪਰ ਕਿਉਂਕਿ ਹੁਣ ਉਹਨੂੰ ਉਸ ਦੀ ਪੁਸ਼ਟੀ ਕਰਨ ਦੇ ਲਈ ਕੋਈ ਥਾਂ ਨਹੀਂ ਹੈਗੀ ਵੀ ਕਿੱਥੋਂ ਪੁਸ਼ਟੀ ਕੀਤੀ ਜਾਵੇ, ਉਹਨਾਂ ਦੀਆਂ ਜਿਹੜੀਆਂ ਡੀਲਾਂ ਆ ਉਹ ਫਾਲ ਥਰੂ ਹੋ ਰਹੀਆਂ। ਸੋ ਕਾਫੀ ਜਿਹੜੀ ਦੇਖੋ ਇਹ ਜਦੋਂ ਗਵਰਨਮੈਂਟ ਸ਼ਟਡਾਊਨ ਇੰਨੇ ਲੰਮੇ ਸਮੇਂ ਦੇ ਲਈ ਚੱਲਦੀ ਆ ਤਾਂ ਅਸਰ ਤਾਂ ਆਟੋਮੈਟਿਕਲੀ ਜਿਹੜਾ ਆ ਬਾਕੀ ਹੋਰ ਕਈ ਚੀਜ਼ਾਂ ਦੇ ਉੱਤੇ ਪੈਂਦਾ ਆ। ਜੀ ਅਗਲੀ ਖਬਰ ਜਿਹੜੀ ਆ ਫ੍ਰਿਜ਼ਨੋ ਤੋਂ ਆ ਰਹੀ ਹੈ। ਫ੍ਰਿਜ਼ਨੋ ਦੇ ਵਿੱਚ ਕੱਲ੍ਹ ਇੱਕ ਕਾਫੀ ਵੱਡਾ ਐਕਸੀਡੈਂਟ ਹੋਇਆ, ਜਿਹਦੇ ਵਿੱਚ ਇੱਕ ਫੈਕਸ ਬੱਸ ਜਿਹੜੀ ਆ ਉਹ 4 ਕਾਰਾਂ ਦੇ ਨਾਲ ਟਕਰਾ ਗਈ। ਇਹ ਜਿਹੜਾ ਸੀਡਰ ਅਤੇ ਐਲੂਵੀਅਲ ਐਵਨਿਊ ਨਾਰਥ ਈਸਟ ਫ੍ਰਿਜ਼ਨੋ ਦੇ ਵਿੱਚ ਆ, ਸ਼ਾਮ ਨੂੰ ਜਿਹੜਾ ਕਾਫੀ ਜਿਹੜਾ ਰਸ਼ ਆਵਰਸ ਹੁੰਦੇ ਆ ਉਸ ਟਾਈਮ ਇਹ ਜਿਹੜੀ ਘਟਨਾ ਉੱਥੇ ਵਾਪਰੀ, ਅਤੇ ਬੱਸ ਜਦੋਂ ਜਾ ਰਹੀ ਸੀ ਉਸਨੇ SUV ਨੂੰ ਜਿਹੜਾ ਹਿੱਟ ਕੀਤਾ, ਅਤੇ ਹਜੇ ਤੱਕ ਕਿਸੇ ਦੇ ਜਿਹੜੇ ਕੋਈ ਸੀਰੀਅਸ ਇੰਜਰੀਜ਼ ਦੀਆਂ ਜਿਹੜੀਆਂ ਆ ਕੋਈ ਖਬਰ ਨਹੀਂ ਆ ਰਹੀਆਂ, ਪਰ ਕਹਿੰਦੇ ਵੀ ਛੋਟੀਆਂ ਜਿਹੜੀਆਂ ਆ ਸੱਟਾਂ ਜ਼ਰੂਰ ਜਿਹੜੇ ਪੈਸੰਜਰਸ ਉਹਨਾਂ ਦੇ ਲੱਗੀਆਂ। ਜੀ, ਅਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਮਿਲਾਂਗੇ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।